वालेकुम। मैं हाँ रावल राठ ते तुसी वेख रहे हो वेले दी गल। अज दी इस बैठक विच असी 2-3 टॉपिक ते गल करांगे। एक ते शाह महमूद कुरैशी साहब दी जिहड़ी इज्जत अफजाई होई है उस हवाले दे नाल, और एक जिहड़ा नवाज शरीफ साहब दे हवाले नाल एक खबर सरगर्म है कि उन्हां नूं सऊदी अरब ने बुला लिया है। ते तीसरा वजीर आजम दा यह दावा कि आर्टिकल 6 दा मुकदमा बनदा है, और आखिर च शेख रशीद दियां ਧਮਕੀਆਂ। ਇਸ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਤਫਸੀਲ ਨਾਲ ਗੱਲ ਕੀਤੀ ਜਾਏ, ਮੈਂ ਆਪਣੇ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਵੀ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਘੰਟੀ ਵੀ ਵਜਾ ਦੇਣ ਤਾਂ ਕਿ ਮੇਰੇ ਵੱਲੋਂ ਅਪਲੋਡ ਕੀਤੇ ਗਏ ਵੀਡੀਓਜ਼ ਦੀ ਨੋਟੀਫਿਕੇਸ਼ਨ ਉਹਨਾਂ ਤੱਕ ਅਪੜਦੇ ਰਹਿਣ ਤੇ ਉਹ ਵੇਲੇ ਦੀ ਗੱਲ ਵੇਲੇ ਸਿਰ ਵੇਖ ਸਕਣ। ਓਵਰਆਲ ਜਾਇਜ਼ਾ ਲਿਆ ਜਾਏ ਤੇ ਖਲੀਫਾ ਜੀ ਦੀ ਇਸ ਹਕੂਮਤ ਦਾ ਕੰਬੜਮਾਰਾ ਹਾਲੇ ਤੱਕ ਮੁੱਕਾ ਨਹੀਂ। ਉਹਨਾਂ ਵੱਲੋਂ ਫੈਲਾਈਆਂ ਜਾ ਰਹੀਆਂ ਇਹ 2 ਨੰਬਰ ਖਬਰਾਂ ਔਰ ਫੋਕੀਆਂ ਧਮਕੀਆਂ ਦੱਸਦੀਆਂ ਨੇ ਕਿ ਉਹ ਨਾ ਸਿਰਫ ਬੰਦ ਗਲੀ ਬਲਕਿ ਬੰਦ ਕਮਰੇ ਦੇ ਵਿੱਚ ਬੈਠੇ ਨੇ। ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਜਿਹੜੀ ਅਫਵਾਹ ਛੱਡੀ ਗਈ ਉਸ ਦੀ ਹਕੀਕਤ ਹਾਲ ਕਿਤਨੀ ਹੈ, ਉਹ ਉਹਨਾਂ ਆਪਣੇ ਨਾਕਾਮ ਦੌਰੇ ਦੇ ਉੱਤੇ ਪਰਦਾ ਪੋਸ਼ੀ ਕਰਨ ਵਾਸਤੇ ਇੱਕ ਝੂਠੀ ਹਵਾਈ ਛੱਡੀ ਹੈ। ਸਭ ਤੋਂ ਪਹਿਲੇ ਅਸੀਂ ਸ਼ਾਹ ਮਹਿਮੂਦ ਕੁਰੈਸ਼ੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਯੂਈ ਦੇ ਦੌਰੇ ਤੇ ਗਏ ਉਹਨਾਂ ਦੀ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਤੇ ਇਹ ਦੱਸਦੀ ਹੈ ਕਿ ਉਹਨਾਂ ਨੂੰ ਵਜ਼ੀਰੇ ਖਾਰਜਾ ਨੇ ਆਪਣੇ ਦਫ਼ਤਰ ਦੇ ਅੰਦਰ ਵੀ ਨਹੀਂ ਵੜਨ ਦਿੱਤਾ ਔਰ ਆਪਣੇ ਦਫ਼ਤਰੋਂ ਬਾਹਰ ਗਲੀ ਦੇ ਉੱਤੇ ਕੁਰਸੀ ਢਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਤਨੀ ਇੱਜ਼ਤ ਦਿੱਤੀ ਗਈ ਹੈ ਕਿ ਤੁਸੀਂ ਤਸਵੀਰ ਦੇ ਵਿੱਚ ਵੇਖੋ ਕਿ ਜਿੱਥੇ UAE ਦਾ ਵਜ਼ੀਰੇ ਖਾਰਜਾ ਬੈਠਾ ਹੈ ਉਹਨਾਂ ਦੇ ਪਿੱਛੇ ਉਹਨਾਂ ਦੇ ਮੁਲਕ ਦਾ ਝੰਡਾ ਤੇ ਨਜ਼ਰ ਆ ਰਿਹਾ ਹੈ, ਪਰ ਜਿੱਧਰ ਸਾਡਾ ਵਜ਼ੀਰੇ ਖਾਰਜਾ ਬੈਠਾ ਹੈ ਉੱਥੇ ਸਾਡੇ ਪਾਕਿਸਤਾਨ ਦਾ ਝੰਡਾ ਰੱਖਣ ਦੀ ਵੀ ਜ਼ਹਿਮਤ ਨਹੀਂ ਕੀਤੀ ਗਈ। ਇਸੇ ਤਰੀਕੇ ਨਾਲ ਹੈ ਕਿ ਜਦੋਂ ਕੋਈ ਫਕੀਰ ਤੁਹਾਡੇ ਦਰਵਾਜ਼ੇ ਤੇ ਆਂਦਾ ਹੈ ਤੇ ਤੁਸੀਂ ਬੂਹਾ ਖੋਲ ਕੇ ਖੈਰਾਤ ਉਹਦੇ ਹੱਥ ਤੇ ਰੱਖ ਦਿੰਦੇ ਹੋ। ਜੇ ਖੈਰਾਤ ਨਾ ਦੇਣੀ ਹੋਵੇ ਤੇ ਦਬਕਾ ਮਾਰ ਕੇ ਭਜਾ ਦਿੰਦੇ ਹੋ। ਅਸਲ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਦੀ ਇਹ ਫੇਰੀ ਤੇ ਉਹਨਾਂ ਪੈਸਿਆਂ ਦੇ ਹਵਾਲੇ ਨਾਲ ਸੀ ਕਿ ਜਿਹੜੇ ਪੈਸੇ UAE ਨੇ ਸਾਨੂੰ ਦਿੱਤੇ ਸਨ ਉਹ ਪੈਸੇ ਉਹਨਾਂ ਨੇ ਆਪਣੇ ਜ਼ਰਾਏ ਨਾਲ ਵਾਪਸ ਮੰਗ ਲਏ। ਤੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਉੱਥੇ ਦਰ ਤੇ ਜਾ ਕੇ ਗਿੜਗੜਾਏ ਕਿ ਸਰਕਾਰ ਹਾਲੀ ਉਹ ਪੈਸੇ ਅਸੀਂ ਦੇਣ ਦੇ ਕਾਬਿਲ ਨਹੀਂ, ਪਰ ਉਹਨਾਂ ਦੀ ਅਰਜ਼ੀ ਜਿਹੜੀ ਹੈ ਉਹਨਾਂ ਨੇ ਕਿਸ ਹੱਦ ਤੱਕ ਕਬੂਲ ਕੀਤੀ ਹੈ ਇਹ ਤਸਵੀਰ ਉਸ ਅਰਜ਼ੀ ਦੇ ਮੁਸਤਰਦ ਹੋਣ ਦੀ ਇੱਕ ਮੁਸਤਨਦ ਗਵਾਹੀ ਹੈ। ਹੁਣ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨਾਲ ਉੱਥੇ ਜੋ ਕੁਝ ਵਾਪਰੀ ਉਸ ਹਵਾਲੇ ਨਾਲ ਅਗਰ ਉਹ ਚੁੱਪ ਚੁਪੀਤੇ ਵਾਪਸ ਆ ਜਾਂਦੇ ਤੇ ਇਸ ਦੀ ਇੰਟਰਨੈਸ਼ਨਲ ਲੈਵਲ ਤੇ ਔਰ ਪਾਕਿਸਤਾਨ ਦੇ ਅੰਦਰ ਵੀ ਇੰਤਹਾਈ ਇੱਕ ਬੁਰਾ ਤਾਸਰ ਜਾਂਦਾ, ਬਲਕਿ ਉਹਨਾਂ ਦੀ ਉਹ ਸੁਬਕੀ ਜਿਹੜੀ ਹੈ ਉਹ ਹਕੂਮਤ ਪਾਕਿਸਤਾਨ ਦੀ ਸੁਬਕੀ ਹੁੰਦੀ। ਇਸ ਕਰਕੇ ਉਹਨਾਂ ਨੇ ਮੁਨਾਸਿਬ ਸਮਝਿਆ ਕਿ ਉੱਥੇ ਬਹਿ ਕੇ ਕੋਈ ਇੰਜ ਦਾ ਲਤੀਫਾ ਘੜਿਆ ਜਾਏ ਜਿਸ ਨੂੰ ਸੁਣਾ ਕੇ ਸਾਰੇ ਮੀਡੀਆ ਨੂੰ ਇੱਕ ਨਵੀਂ ਟਰੱਕ ਦੀ ਬੱਤੀ ਮਗਰ ਲਾਇਆ ਜਾਏ ਔਰ ਉਹ ਉਹਨਾਂ ਦੇ ਇਸ ਦੌਰੇ ਦੇ ਉੱਤੇ ਡਿਸਕਸ ਕਰਨ ਦੇ ਬਜਾਏ ਇੰਡੀਆ ਦਾ ਜਿਹੜਾ ਹਊਆ ਛੱਡਿਆ ਗਿਆ ਹੈ ਉਹਦੇ ਉੱਤੇ ਡਿਸਕਸ਼ਨ ਕਰਨ, ਔਰ ਉਹ ਗੱਲ ਸਾਹਮਣੇ ਆ ਹੀ ਨਾ ਸਕੇ ਜਿਹਦੇ ਵਾਸਤੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਤਸ਼ਰੀਫ ਲੈ ਗਏ ਸਨ। ਹੁਣ ਉਹਨਾਂ ਦੇ ਯੂਟਿਊਬਰਸ ਇਹ ਦੱਸ ਰਹੇ ਨੇ ਕਿ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨੀਆਂ ਦੇ ਵੀਜ਼ਿਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੋ ਕਿ ਸਰਾਸਰ ਝੂਠ। ਅਗਰ ਉਹ ਵੀਜ਼ਿਆਂ ਦੀ ਪਾਬੰਦੀ COVID-19 ਦੇ ਹਵਾਲੇ ਨਾਲ ਹੁੰਦੀ ਤੇ ਪਾਕਿਸਤਾਨ ਨਾਲੋਂ ਇੰਡੀਆ ਦੇ ਵਿੱਚ COVID-19 ਦਾ ਜ਼ਿਆਦਾ ਜਿਹੜੀ ਹਾਲਤ ਹੈ ਖਰਾਬ ਹੈ। ਕੀ ਵਜ੍ਹਾ ਹੈ ਕਿ ਉਹਨਾਂ ਪਾਬੰਦੀ ਵਾਲਿਆਂ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਇੰਡੀਆ ਦਾ ਨਾਂ ਸ਼ਾਮਿਲ ਨਹੀਂ। ਉਹਨਾਂ ਦੇ ਇਸ ਨਾਕਾਮ ਦੌਰੇ ਤੋਂ ਬਾਅਦ ਇੱਕ ਖਬਰ ਬੜੇ ਮੁਨਜ਼ਮ ਅੰਦਾਜ਼ ਨਾਲ ਮੀਡੀਆ ਦੇ ਵਿੱਚ ਫੈਲਾਈ ਜਾ ਰਹੀ ਹੈ ਔਰ ਇਸ ਖਬਰ ਬਾਰੇ ਬਾਜ਼ ਸੰਜੀਦਾ ਸਾਫੀ ਵੀ ਡਿਸਕਸ ਕਰ ਰਹੇ ਨੇ। ਉਹ ਖਬਰ ਇਹ ਹੈ ਕਿ ਨਵਾਜ਼ ਸ਼ਰੀਫ ਨੂੰ ਸਊਦੀ ਅਰਬ ਨੇ ਬੁਲਾ ਲਿਆ ਹੈ। ਅਗਰ ਹਾਲਾਤ ਵੱਲ ਵੇਖਿਆ ਜਾਏ ਤੇ ਨਵਾਜ਼ ਸ਼ਰੀਫ ਸਾਹਿਬ ਦਾ ਸਊਦੀ ਅਰਬ ਦਾ ਦੌਰਾ ਹੁੰਦਾ ਨਜ਼ਰ ਆਂਦਾ ਨਹੀਂ, ਕਿਉਂਕਿ ਸਊਦੀ ਅਰਬ ਇਸ ਵਕਤ ਪਾਕਿਸਤਾਨ ਦੀ ਹਕੂਮਤ ਜਾਂ ਪਾਕਿਸਤਾਨ ਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਕਿਰਦਾਰ
ਅਦਾ ਕਰਨ ਦੇ ਕਾਬਿਲ ਨਹੀਂ। ਜਿਸ ਤਰ੍ਹਾਂ ਸਾਊਦੀ ਅਰਬ ਨੇ ਇਸ ਹਕੂਮਤ ਕੋਲੋਂ ਆਪਣੇ ਪੈਸੇ ਵਾਪਸ ਲਏ ਨੇ, ਜਾਂ ਜੋ ਸਾਡੀ ਇਸਟੈਬਲਿਸ਼ਮੈਂਟ ਦੀ ਔਕਾਤ ਇਸ ਵਕਤ ਸਾਊਦੀ ਅਰਬ ਦੇ ਸਾਹਮਣੇ ਹੈ, ਉਸ ਹਵਾਲੇ ਨਾਲ ਵੇਖਿਆ ਜਾਏ ਤੇ ਮੈਂ ਨਹੀਂ ਸਮਝਦਾ ਕਿ ਸਾਊਦੀ ਅਰਬ ਇਸ ਮੌਕੇ ਦੇ ਉੱਤੇ ਹਕੂਮਤ ਪਾਕਿਸਤਾਨ ਜਾਂ ਇਸਟੈਬਲਿਸ਼ਮੈਂਟ ਕੋਲੋਂ ਸਾਊਦੀ ਹੁਕਮਰਾਨ ਇਸ ਵਕਤ ਪਾਕਿਸਤਾਨੀ ਹਕੂਮਤ ਜਾਂ ਇਸਟੈਬਲਿਸ਼ਮੈਂਟ ਦੇ ਸਾਹਮਣੇ ਕੋਈ ਮੁਤਾਲਬਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਹੱਲ ਪੇਸ਼ ਕਰਨ। ਇਸ ਵਕਤ ਤੱਕ ਸਾਊਦੀ ਅਰਬ ਦਾ ਸਿਰਫ ਇੱਕੋ ਕੰਮ ਹੈ ਔਰ ਉਹ ਜਾਰੀ ਹੈ ਕਿ ਪਾਕਿਸਤਾਨ ਦੀ ਮੌਜੂਦਾ ਹਕੂਮਤ ਦੀਆਂ ਪਾਲਿਸੀਆਂ ਔਰ ਇਸਟੈਬਲਿਸ਼ਮੈਂਟ ਦੀ ਮੌਕਾ ਪ੍ਰਸਤੀ ਤੋਂ ਤੰਗ ਆ ਕੇ ਉਹ ਸਾਡੇ ਕੋਲੋਂ ਜਾਨ ਛੁਡਾ ਰਹੇ ਨੇ। ਔਰ ਨਾ ਹੀ ਨਵਾਜ਼ ਸ਼ਰੀਫ ਸਾਹਿਬ ਇਸ ਵਕਤ ਕੋਈ ਇੰਟਰਨੈਸ਼ਨਲ ਸਫ਼ਰ ਕਰਨ ਦੇ ਕਾਬਿਲ ਹੈ। ਇਸ ਖਬਰ ਨੂੰ ਫੈਲਾਉਣ ਦਾ ਸਿਰਫ ਇੱਕ ਹੀ ਮਕਸਦ ਹੋ ਸਕਦਾ ਹੈ ਔਰ ਉਹ ਪੀਡੀਐਮ ਦੇ ਵਿੱਚ ਫੂਟ ਪਵਾਣੀ ਜਾਂ ਪੀਡੀਐਮ ਦੇ ਵਿੱਚ ਸ਼ਕੂਕ ਸ਼ੁਬਾਤ ਨੂੰ ਜਨਮ ਦਿਵਾਣਾ, ਤਾਂ ਕਿ ਪੀਡੀਐਮ ਦੀਆਂ ਬਾਕੀ ਸਿਆਸੀ ਜਮਾਤਾਂ ਇਹ ਸਮਝਣ ਕਿ ਨਵਾਜ਼ ਸ਼ਰੀਫ ਸਾਹਿਬ ਸਾਊਦੀ ਅਰਬ ਰਾਹੀਂ ਇਸਟੈਬਲਿਸ਼ਮੈਂਟ ਦੇ ਨਾਲ ਕੋਈ ਸੁਲ੍ਹਾ ਕਰਨ ਜਾ ਰਹੇ ਨੇ ਜਾਂ ਕੋਈ ਆਪਣੀ ਇਸ ਤਰ੍ਹਾਂ ਦੀ ਗੱਲ ਮਨਵਾਉਣ ਜਾ ਰਹੇ ਨੇ ਜਿਸ ਦਾ ਫਾਇਦਾ ਸਿਰਫ ਨੂਨ ਲੀਗ ਜਾਂ ਉਹਨਾਂ ਦੀ ਜ਼ਾਤ ਨੂੰ ਹੋ ਸਕਦਾ ਹੈ, ਜਿਸ ਦਾ ਰਿਸਕ ਨਵਾਜ਼ ਸ਼ਰੀਫ ਸਾਹਿਬ ਕਦੇ ਵੀ ਨਹੀਂ ਲੈ ਸਕਦੇ, ਕਿਉਂਕਿ ਇਸ ਮੌਕੇ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਵੀ ਇਕਦਾਮ ਨੂਨ ਲੀਗ ਵਾਸਤੇ ਇੰਤਹਾਈ ਖਤਰਨਾਕ ਸਾਬਿਤ ਹੋ ਸਕਦਾ ਹੈ, ਜਿਹਦੇ ਨਾਲ ਨੂਨ ਲੀਗ ਦੀ ਸਿਆਸਤ ਮੁਕੰਮਲ ਤੌਰ ਤੇ ਖਤਮ ਵੀ ਹੋ ਸਕਦੀ ਹੈ। ਔਰ ਉਸ ਨੂੰ ਜੋ ਸਪੋਰਟ ਇਸ ਵਕਤ ਪੰਜਾਬ ਦੇ ਵਿੱਚ ਹੈ, ਇਸ ਤਰ੍ਹਾਂ ਦੀ ਕੋਈ ਵੀ ਮੁਲਾਕਾਤ ਜਾਂ ਫੇਰੀ ਉਸ ਅਵਾਮੀ ਸਪੋਰਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਦਾ ਫਾਇਦਾ ਸਿਰਫ ਔਰ ਸਿਰਫ ਇਸ ਮੌਜੂਦਾ ਹਕੂਮਤ ਤੇ ਇਸਟੈਬਲਿਸ਼ਮੈਂਟ ਨੂੰ ਹੋਵੇਗਾ। ਔਰ ਇਹ ਮੁਮਕਿਨ ਹੀ ਨਹੀਂ ਹੈ ਕਿ ਇਸ ਮੌਕੇ ਤੇ ਨੂਨ ਲੀਗ ਵੱਲੋਂ ਕੋਈ ਇਹੋ ਜਿਹਾ ਇਕਦਾਮ ਕੀਤਾ ਜਾਏ ਜਿਹਦੇ ਨਾਲ ਮੌਜੂਦਾ ਹਕੂਮਤ ਜਾਂ ਇਸਟੈਬਲਿਸ਼ਮੈਂਟ ਨੂੰ ਫਾਇਦਾ ਪਹੁੰਚੇ। ਦੂਜੇ ਬੰਨੇ ਸ਼ੇਖ ਰਸ਼ੀਦ ਵੱਲੋਂ ਇੱਕ ਵਾਰ ਫਿਰ ਇਹ ਸ਼ੁਰਲੀ ਛੱਡੀ ਗਈ ਹੈ ਕਿ 20 ਸਿਆਸਤਦਾਨਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਸ ਦਾ ਮਤਲਬ ਇਹ ਹੈ ਕਿ ਉਹਨਾਂ ਇੱਕ ਹਿੱਟ ਲਿਸਟ ਬਣਾਈ ਹੈ ਜਿਹਦੇ ਵਿੱਚ 20 ਸਿਆਸਤਦਾਨਾਂ ਦੇ ਨਾਂ ਨੋਟ ਕੀਤੇ ਗਏ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਅਹਿਸਾਨੁੱਲਾ ਅਹਿਸਾਨ ਨੇ ਆਪਣੇ ਨਾਮ ਨਹਾਦ ਫਰਾਰ ਵਾਲੇ ਡਰਾਮੇ ਤੋਂ ਬਾਅਦ ਇਹ ਇੰਕਸ਼ਾਫ ਕੀਤਾ ਸੀ ਕਿ ਪਾਕਿਸਤਾਨੀ ਇਸਟੈਬਲਿਸ਼ਮੈਂਟ ਨੇ ਉਹਨਾਂ ਨੂੰ ਇੱਕ ਹਿੱਟ ਲਿਸਟ ਬਣਾ ਕੇ ਦਿੱਤੀ ਜਿਹਦੇ ਵਿੱਚ ਕੁਝ ਸਾਫੀਆਂ ਔਰ ਲੋਕਾਂ ਦੇ ਨਾਂ ਸ਼ਾਮਲ ਸਨ ਕਿ ਉਹਨਾਂ ਦਾ ਕੰਮ ਪੂਰਾ ਕਰ ਦਿੱਤਾ ਜਾਏ। ਇੱਥੇ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਇਸ ਮੌਜੂਦਾ ਹਕੂਮਤ ਨੇ ਇਹਨਾਂ 20 ਸਿਆਸਤਦਾਨਾਂ ਦੀ ਇੱਕ ਹਿੱਟ ਲਿਸਟ ਬਣਾਈ ਹੈ ਜਿਸ ਦੇ ਉੱਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਅਮਲ ਕਰਨਾ ਚਾਹੁੰਦੀ ਹੈ। ਦੂਜੇ ਬੰਨੇ ਅੱਜ 3 ਦਿਨ ਹੋ ਗਏ ਨੇ ਕਿ ਵਜ਼ੀਰ ਆਜ਼ਮ ਪਾਕਿਸਤਾਨ ਨੇ ਇੱਕ ਸ਼ੁਰਲੀ ਛੱਡੀ ਸੀ ਆਰਟੀਕਲ 6 ਦੇ ਮੁਕਦਮੇ ਦੀ। ਹਾਲਾਂਕਿ ਕਿਸੇ ਵੀ ਸਟੇਟ ਦਾ ਸਰਬਰਾਹ ਇਹ ਐਲਾਨ ਕਰੇ ਕਿ ਆਰਟੀਕਲ 6 ਬਣਦਾ ਹੈ ਔਰ 3 ਦਿਨ ਹੋ ਗਏ ਨੇ ਉਸ ਮੁਕਦਮੇ ਦਾ ਅੰਦਰਾਜ ਹਾਲੇ ਤੱਕ ਨਹੀਂ ਹੋਇਆ, ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਰਿਆਸਤ ਪਾਕਿਸਤਾਨ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਹੈ ਕਿ ਉਸ ਦੇ ਹੁਕਮਰਾਨ ਖੌਫ ਦੇ ਵਿੱਚ ਸਿਵਾਏ ਸ਼ੁਰਲੀਆਂ ਛੱਡਣ ਦੇ ਦੂਜਾ ਕੋਈ ਕੰਮ ਉਹਨਾਂ ਨੂੰ ਆਂਦਾ ਹੀ ਨਹੀਂ। ਸ਼ੇਖ ਰਸ਼ੀਦ ਸਾਹਿਬ ਦੇ ਉਹਨਾਂ ਹਲਕਿਆਂ ਨਾਲ ਤਾਲੁਕਾਤ ਕੋਈ ਢਕੇ ਛੁਪੇ ਨਹੀਂ ਜਿਹੜੇ ਲੋਕ ਪਾਕਿਸਤਾਨੀ ਇਸਟੈਬਲਿਸ਼ਮੈਂਟ ਤੇ ਤਨਕੀਦ ਕਰਨ ਵਾਲਿਆਂ ਨੂੰ ਅਗਲੇ ਜਾਨ ਪਹੁੰਚਾ ਦਿੰਦੇ ਨੇ। ਸੋ ਇੱਥੇ ਇੰਡੀਆ ਦੀ ਆੜ ਵਿੱਚ 20 ਸਿਆਸਤਦਾਨਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਦੱਸਣਾ ਅਸਲ ਦੇ ਵਿੱਚ ਇਹਨਾਂ ਮੌਜੂਦਾ ਹੁਕਮਰਾਨਾਂ ਦਾ ਉਹ ਖੌਫ ਜ਼ਾਹਿਰ ਹੋ ਰਿਹਾ ਹੈ ਜਿਹੜਾ ਕਿ ਪੀਡੀਐਮ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਜਲਸਿਆਂ ਤੋਂ ਬਾਅਦ ਜਿਹੜਾ ਲੌਂਗ ਮਾਰਚ ਕਰਨ ਜਾ ਰਹੇ ਹਾਂ, ਇਹਨਾਂ ਹੁਕਮਰਾਨਾਂ ਦਾ ਅਸਲ ਏਜੰਡਾ ਉਸ ਲੌਂਗ ਮਾਰਚ ਨੂੰ ਰੋਕਣ ਦਾ ਹੈ। ਇੰਡੀਆ ਤੇ ਪਾਕਿਸਤਾਨ ਦੋਵਾਂ ਦੀ ਜਿਹੜੀ ਮਈਸ਼ਤ ਹੈ ਉਸ ਦਾ ਇਤਨਾ ਬੁਰਾ ਹਾਲ ਹੈ ਇਸ ਵਕਤ ਕਿ ਉਹ ਜੰਗ ਬਾਰੇ ਜਾਂ ਇਸ ਤਰ੍ਹਾਂ ਦੀ ਸਰਜੀਕਲ ਸਟ੍ਰਾਈਕ ਬਾਰੇ ਸੋਚ ਵੀ ਨਹੀਂ ਸਕਦੇ ਔਰ ਨਾ ਹੀ ਇਸ ਤਰ੍ਹਾਂ ਦਾ ਕੋਈ ਇੰਡੀਅਨ ਮੀਡੀਆ ਦੇ ਵਿੱਚ ਚਰਚਾ ਵੀ ਕੀਤਾ ਜਾ ਰਿਹਾ ਹੈ। ਸੋ ਇਹ ਸਾਰਾ ਡਰਾਮਾ ਜੋ ਹੈ ਉਹ ਲੋਕਾਂ ਦੀ ਤਵੱਜੋ ਹਟਾਉਣ ਵਾਸਤੇ ਔਰ ਪੀਡੀਐਮ ਦੀ ਤਹਿਰੀਕ ਤੋਂ ਖੌਫਜ਼ਦਾ ਹੋ ਕੇ ਆਵਾਮ ਨੂੰ ਗੁੰਮਰਾਹ ਕਰਨਾ ਹੈ। ਤੇ ਮਹਿਜ਼ ਇਹ ਕਾਰਨ ਹੈ ਕਿ ਪੀਡੀਐਮ ਦੀ ਤਹਿਰੀਕ ਕਿਸੇ ਨਾ ਕਿਸੇ ਹਵਾਲੇ ਨਾਲ ਨਾਕਾਮ ਬਣਾ ਦਿੱਤੀ ਜਾਏ ਜਿਸ ਦੇ ਵਿੱਚ ਇਹਨਾਂ ਹੁਕਮਰਾਨਾਂ ਨੂੰ ਆਪਣੀ ਮੌਤ ਨਜ਼ਰ ਆ ਰਹੀ ਹੈ। ਮੇਰੇ ਵੱਲੋਂ ਇੰਨਾ ਕੁਝ ਹੀ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।